अस्सलाम वालेकुम जी। बड़ी मैनू खुशी हो रही है, बड़ा एक फखर जिहा ते बड़ी कैफियत जी महसूस हो रही है कि एक बड़े वड्डे सिपा सलार मुसलमाना दे एक ख्वाब दी ताबीर तुर्कां वास्ते एक मसीहा पाकिस्तान दे विच जिहड़ा बच्चा बच्चा जानदा बहुत चर्चा उत्थे अर्तुगरुल गाजी अर्तुगरुल गाजी दे मज़ार ते आए हैं जी। मैं इहदी तारीख दस्सण दी लोड़ ते कोई नहीं, हुण ते बच्चे बच्चे नूं याद आ ते असीं ਤੁਹਾਨੂੰ ਨਾਲ मज़ार की जियारत कराने इन्हां दी ते उंज थोड़ा जिहा घुमाओ सज्जे खब्बे कैमरामैन साहब। हाँ जी, ये असी सौगत कबीले दे विच इस टाइम खलोते हैं। बहुत बुलंद पहाड़ आ इत्थे, सर सबज पहाड़ आ जिन्हां असी पार करके ते बड़ी कोई कह लो भी ना तगो दो करके इत्थे तक आना पैंदा। अर्तुगरुल गाजी दे मज़ार ते बड़ा सफ़र करके आना पैंदा। मौलाना रूम रहमतुल्लाह अलैह दे मज़ार तो असी सीधा इधर आए हैं। बड़ा लंबा सफ़र सी, बड़ा पहाड़ी इलाका ते सड़क बड़ी खतरनाक आ जिहदे ते सफ़र करके असी आए हैं। आओ हुण तुहानूं नाल मज़ार की जियारत कराने आ, नाल को अर्तुगरुल गाजी की गलबात करते रहांगे। बड़े दोस्तां ने कहा सी कि जदों आओ तो इत्थे अर्तुगरुल गाजी के मज़ार ते जरूर आयो। मैं कहना अर्तुगरुल गाजी दे कोई उठ के आए आ जा इस टाइम जी इत्थे कोई Ertuğrul Gazi Türbesi saygı nöbetini vukuatçısı olarak devrediyorum. 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 İleri, park, sağa, sola, dön. Canım ileri, marş. Yerlerinize, marş. Uygun adım, ileri, marş. ਸਾਡਾ ਤਾਂ ਅੱਗੇ ਹੀ ਜੀ ਬੜਾ ਲਹੂ ਗਰਮ ਹੋਇਆ ਹੈ। ਅਸੀਂ ਇੱਥੇ ਆ ਕੇ ਕੁਛ ਆ ਕੇ ਆ ਪਰੇਡ ਦੇਖੀਏ ਤੇ ਮੇਰਾ ਦਿਲ ਕਰਦਾ ਵੀ ਮੈਂ ਗਲ ਪੈ ਜਾਵਾਂ ਕਿਸੇ ਤੇ, ਇੱਦਾਂ ਲਹੂ ਗਰਮ ਹੋ ਗਿਆ। ਤੇ ਬੜੀ ਇਹਨਾਂ ਦੀ ਉਹ ਗਰਜ ਆਵਾਜ਼ ਦੇ ਵਿੱਚ ਬੜੀ ਗਰਜ ਆ ਤੇ ਬੜੇ ਸੋਹਣੇ ਜਵਾਨ ਆਹੋ ਗਾਰਡ ਬਦਲੇ ਬੜੇ ਸੋਹਣੇ ਜਵਾਨ ਮੁੰਡੇ ਤੇ ਫਿਰ ਉਹਨਾਂ ਦੀ ਪਰੇਡ ਬੜੀ ਤੇ ਉੱਦਾਂ ਹੀ ਕੁਹਾੜੀਆਂ ਲੈ ਕੇ ਖਲੋਤੇ। ਬੰਦੂਕਾਂ ਤਾਂ ਨਹੀਂ ਹੈਗੀ, ਕੁਹਾੜੀਆਂ ਹੀ। ਕਿਆ ਬਾਤ ਹੈ, ਜਾਣ ਦਿੰਦੇ ਅੰਦਰ ਇੱਦਾਂ ਹੀ? ile girilmez daha türbeye. ਹਾਂਜੀ Ayağını yere basıyorsun ile girilmez türbeye. ਅੱਛਾ ਜੀ, ਪਤਾ ਨਹੀਂ ਕੀ ਕਹਿਣਾ। ਮਾਸ਼ਾਅੱਲਾ। अस्सलाम वालेकुम। अल्लाह अस्सलाम वालेकुम या अहल अस्सलाम वालेकुम या अर्तुगरुल गाजी। हाय हाय मेरे ना जी जिसम दे लूं कंडे हो गए अंदर वड़ के ना। ऐसी कैफियत तारी हुई आ, ऐसी कैफियत तारी हुई आ मज़ार दे विच वड़दे ही कि जिसम दे लूं कंडे हो गए। ऐसे गाजी दा दरबार आ जिहड़ा मुसलमाना दा एक ख्वाब सी, उस ख्वाब दी ताबीर आ अर्तुगरुल गाजी। पूरी उम्मत दा सिपा सलार ते साढ़े बड़े जज्बात हैं अर्तुगरुल गाजी वास्ते। असी फैतिहा कह लीए तो तुसी मज़ार शरीफ दिखा दो।
ਜੀ ਕੋਈ ਆਜ਼ਾਰ ਇੱਥੇ ਪਏ ਆ, ਕੋਈ ਯਾਦਾਂ ਪਈਆਂ, ਇੱਕ ਜੰਗਜੂ ਸ਼ਖਸੀਅਤ ਸੀ। ਮੈਂ ਕਹਿੰਦਾ ਇਹ ਅੱਲਾ ਦੇ ਵਲੀ ਤੋਂ, ਕਿਸੇ ਦਰਵੇਸ਼ ਤੋਂ ਇਹ ਘੱਟ ਨਹੀਂ ਇਹ ਹਸਤੀ। ਇਹ ਦੇਖੋ ਜੀ ਜਿਹੜੀ ਇੱਧਰ ਜਾ ਕੇ ਦਿਖਾਓ, ਮਜ਼ਾਰ ਦੇ ਉੱਪਰ ਰੱਖੀ ਹੈ ਨਾ ਜੀ ਦਸਤਾਰ ਦੇ ਵਿੱਚ ਉਹੀ ਜਿਹੜਾ ਰੂਮੀ ਦਸਤਾਰ ਉਹ ਸਜਾਈ ਹੋਈ ਆ ਅਰਤੁਗਰਲ ਗਾਜ਼ੀ ਦੀ ਤਾਵੀਜ਼ ਮੁਬਾਰਕ 'ਤੇ। ਸਾਡੇ ਦਿਲ 'ਚ ਜੀ ਬਹੁਤ ਪਿਆਰ ਹੈ ਇਹਨਾਂ ਵਾਸਤੇ, ਬੜਾ ਅਦਬ ਆ ਪੂਰੀ ਉਮਤ ਦੇ ਦਿਲ 'ਚ। ਅਤੇ ਇਹਦੀ ਦਾਸਤਾਨ ਲੋਕਾਂ ਨੂੰ ਉਦੋਂ ਸਮਝ ਆਈ ਹੈ ਜਦੋਂ ਡਰਾਮਾ ਬਣਿਆ, ਵਰਨਾ ਸਾਡੇ ਉਲਮਾ ਇਕਰਾਮ ਇਹਨਾਂ ਦਾ ਜ਼ਿਕਰ ਕਰਦੇ ਹੁੰਦੇ ਸੀ ਆਪਣੀ ਗੁਫ਼ਤਗੂ ਦੇ ਵਿੱਚ, ਕਿਤਾਬਾਂ ਦੇ ਵਿੱਚ ਵੀ ਬੜਾ ਜ਼ਿਕਰ ਆ। ਤੁਰਕਾਂ ਵਾਸਤੇ ਇਹ ਸ਼ਖਸੀਅਤ ਮਸੀਹਾ ਸੀ। ਜਦੋਂ ਤਤਾਰੀ, ਰੋਮਨ ਇਹਨਾਂ 'ਤੇ ਟੁੱਟ ਕੇ ਪੈ ਰਹੇ ਸੀ ਤਾਂ ਉਸ ਟਾਈਮ ਅਰਤੁਗਰਲ ਗਾਜ਼ੀ ਆ ਕਦੀ ਇਸ ਮੁਲਕ ਦੇ ਵਿੱਚ ਆ ਕੇ ਪਨਾਹ ਲਈ ਸੀ। ਫਿਰ ਤੋਹਫੇ ਦੇ ਵਿੱਚ ਇੱਕ ਛੋਟੀ ਜਿਹੀ ਜਾਗੀਰ ਮਿਲੀ ਅਤੇ ਫਿਰ ਦੇਖ ਅੱਲਾਹੁ ਅਕਬਰ, ਇੱਕ ਚਰਵਾਹਾ ਭੇਡਾਂ ਚਰਾਉਣ ਵਾਲਾ, ਅਤੇ ਫਿਰ 600 ਸਾਲ ਹਕੂਮਤ, ਸੁਬਹਾਨ ਅੱਲਾ। ਉਸ ਗਾਜ਼ੀ ਦੇ, ਉਸ ਸਿਪਾ ਸਲਾਰ ਦੇ ਮਜ਼ਾਰ 'ਤੇ ਖਲੋਤਾ, ਕਿਆ ਬਾਤ ਆ। ਮੇਰੇ ਖਾਬ ਖਿਆਲ 'ਚ ਵੀ ਨਹੀਂ ਸੀ ਕਿ ਜਦੋਂ ਡਰਾਮਾ ਦੇਖਦਾ ਸੀ ਕਿ ਇੱਥੇ ਅਸੀਂ ਆਵਾਂਗੇ। ਅਜ਼ਾਨ ਹੋਣ ਲੱਗੀ ਅਤੇ ਬਾਅਦ 'ਚ ਗੱਲ ਕਰਦੇ। ਅਸੀਂ ਮਜ਼ਾਰ ਸ਼ਰੀਫ 'ਚ ਦੇਖਿਆ ਕਿ ਵੀ ਇੱਥੇ ਕੁਰਾਨ ਪਾਕ ਦੀ ਤਿਲਾਵਤ ਹਰ ਟਾਈਮ ਚਾਲੂ ਰਹਿੰਦੀ ਹੈ। ਅਤੇ ਫਿਰ ਤੁਸੀਂ ਦੇਖ ਸਕਦੇ ਆ, ਇੱਧਰ ਮੇਰੇ ਵੱਲ ਕਰੇ, ਤੁਸੀਂ ਅਰਤੁਗਰਲ ਗਾਜ਼ੀ ਦੀ ਤਾਵੀਜ਼ ਦੇ ਸਰਹੰਦੀ ਸਾਈਡ 'ਤੇ ਦੇਖ ਸਕਦੇ ਆ 2 ਪਰਚਮ ਲੱਗੇ। ਇੱਕ ਪਰਚਮ 'ਤੇ ਹੈ ਤੁਰਕੀ ਦਾ, ਅਤੇ ਉਹਦੇ ਬਰਾਬਰ 'ਤੇ ਇਹਨਾਂ ਦੇ ਕਬੀਲੇ ਦਾ ਪਰਚਮ ਲੱਗਾ, ਕਾਈ ਕਬੀਲਾ, ਜਿਹੜੇ ਬਹੁਤ ਲੋਕ ਜਾਣਦੇ ਆ ਇਸ ਪਰਚਮ ਨੂੰ, ਉੱਥੇ ਲੱਗਾ। ਫਿਰ ਇਸ ਮਜ਼ਾਰ ਸ਼ਰੀਫ ਦੀ ਸਭ ਤੋਂ ਬੜੀ ਖਾਸੀਅਤ ਆ ਕਿ ਇੱਥੇ 24 ਘੰਟੇ ਕੁਰਾਨ ਪਾਕ ਦੀ ਤਿਲਾਵਤ ਹੁੰਦੀ ਰਹਿੰਦੀ। ਬੜੀ ਕੈਫੀਅਤ ਇੱਥੇ ਆ ਕੇ ਮਹਿਸੂਸ ਹੋਈ ਆ। ਲੋਕ ਬੜੀ ਮੁਹੱਬਤ ਨਾਲ, ਬੜੀ ਅਕੀਦਤ ਨਾਲ ਇੱਥੇ ਆਉਂਦੇ ਆ। 1 ਮਿੰਟ ਵੀ ਇਹ ਦਰਬਾਰ ਸੁੰਨਾ ਨਹੀਂ ਰਹਿੰਦਾ, ਲੋਕਾਂ ਦਾ ਆਣਾ ਜਾਣਾ ਲੱਗਾ ਰਹਿੰਦਾ। ਇੱਥੇ ਤਿਲਾਵਤ ਹੋ ਰਹੀ ਆ, ਮੈਂ ਬਾਹਰ ਜਾ ਕੇ ਗੱਲਬਾਤ ਕਰਦਾ ਅਤੇ ਅਸੀਂ ਥੋੜ੍ਹਾ ਦੇਰ ਇੱਥੇ ਸਕੂਨ ਨਾਲ ਬਵਾਂਗੇ ਵੀ। ਚਲੋ ਜੀ। Nereden? हाँ, पाकिस्तान। Pakistan. Maşallah. हाँ, Şehir? फैसलाबाद, लालपुर, Ya? लाहौर। Lahore. 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 Tamam, Lahore. हाँ, Şehri kadim. हाँ, कदीम। Kadim हाँ, şehir. हाँ, Burası Arapça? हाँ, Arapça. नहीं, Bilir misin? Burası kabir Osman Gazi. हाँ, हाँ, Kabri evvel. Badehu Bursa diye şey. Burası da Osmanlı'nın kurucusu. Ertuğrul Gazi, Osman Gazi'nin babasının türbesi. Türbe. Lahor Lahor Pakistan Ehli Nakşi. मैनू तो समझ नहीं आ रही। Nakşi हाँ, İmam Rabbani. मैं दिखा ਲਾਂ ਜੀ, ਫਿਰ ਮੈਂ ਤੁਹਾਨੂੰ ਆ ਕੇ ਦੱਸਦਾ। Bak. ਚਲੋ ਜੀ, e, ਮੈਂ ਆ ਰਿਹਾ। ਮੈਂ ਥੋੜ੍ਹੇ ਗਾਰਡ ਦਿਖਾਣੇ ਆ ਜੀ, ਬੜੇ ਸੋਹਣੇ, ਇੱਦਾਂ ਹੀ ਜਿਵੇਂ ਡਰਾਮੇ ਦੇ ਵਿੱਚ ਆ ਨਾ ਜੀ। ਕਿੱਧਰ ਚਲਾ ਗਏ? ਹਾਂ, ਦਿਖਾਣਾ ਸੀ। ਪੀ ਲਓ ਚਾਹ, ਪੀਓ। ਮੈਂ ਆ ਜਾਂਦਾ ਦੁਬਾਰਾ।
ਅੱਛਾ ਜੀ, ਇਹ ਉਸਮਾਨ ਦੀ ਕਬਰ ਸੀ ਤੇ ਤੁਹਾਨੂੰ ਦਿਖਾਣਾ ਹੋਰ ਉਰਹਾਨ ਦੀ ਮੈਂ ਖਸੂਸੀ ਤੌਰ ਤੇ ਲੱਭ ਰਿਹਾ, ਜੇ ਕਬਰ ਲੱਭ ਜੇ। है उरहान ग्रेव है Orhan Bursa. मुरसा Orhan Gazi Bursa. अच्छा 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 उरहान O Bursa'da. Burada Ertuğrul Gazi. Ertuğrul Osman burada. Bursa'da Orhan Osman. उस्मान Osman. Bursa o da Bursa'da. Bursa. Burada अच्छा जी। gömülmüş, buradan götürmüşler Bursa'da. Burada Ertuğrul Gazi. ठीक ਇਹ ਨਾ ਜੀ ਉਹ ਦੱਸ ਰਹੇ ਆ ਵੀ ਉਸਮਾਨ ਤੇ ਉਰਹਾਨ ਦਾ ਮਜ਼ਾਰ ਉਧਰ ਆ ਇਹ ਹਾਂਜੀ ਅਰਤੁਗਰਲ ਗਾਜ਼ੀ ਹਾਂਜੀ ਇੱਥੇ ਜੀ ਮੈਂ ਉਹ ਲੱਭ ਰਿਹਾ ਸੀ ਕਬਰ ਉਰਹਾਨ ਗਾਜ਼ੀ ਦੀ ਤੇ ਉਹ ਕਹਿੰਦੇ ਆ ਵੀ ਉਹ ਵੱਖਰੇ ਆ ਕੋਈ ਜਗ੍ਹਾ ਦਾ ਨਾਮ ਦੱਸ ਰਿਹਾ ਸੀ ਉਹ ਪੁੱਛ ਕੇ ਕਿਸੇ ਨੂੰ ਉੱਥੇ ਪਹੁੰਚਦੇ ਆ ਜੇ ਉਮੀਦ ਆ ਜੇ ਸ਼ਾਮ ਤੋਂ ਪਹਿਲੇ ਉੱਥੇ ਪਹੁੰਚ ਜਾਈਏ ਅਰਤੁਗਰਲ ਗਾਜ਼ੀ ਤੁਹਾਨੂੰ ਦਿਖਾਤੇ ਜੀ ਅਰਤੁਗਰਲ ਗਾਜ਼ੀ ਦੀ ਜ਼ਿਆਰਤ ਤੁਹਾਨੂੰ ਕਰਾਤੀ ਤੇ ਉਰਹਾਨ ਦੀ ਵੀ ਕੋਸ਼ਿਸ਼ ਕਰਦੇ ਆ ਅਸੀਂ ਜ਼ਿਆਰਤ ਕਰਾਉਣ ਦੀ ਆਇਓ ਮੈਂ ਨਹੀਂ ਤੁਹਾਨੂੰ ਮਿਲਾਣਾ ਸੀ ਗਾਰਡਾਂ ਦੇ ਨਾਲ ਤੇ ਉਹ ਆ ਸਾਰਾ ਇਦਾਂ ਸੇਨ ਆ ਜੀ ਫੁੱਲ ਲਾਏ ਹੋਏ ਤੇ ਵਿੱਚ ਕਬਰਾਂ ਸਾਰੇ ਉਹਨਾਂ ਫੌਜੀਆਂ ਦੀ ਉਹਨਾਂ ਸਿਪਾਹੀਆਂ ਦੀ ਉਹਨਾਂ ਸ਼ਹੀਦਾਂ ਦੀਆਂ ਬੜੀ ਨਾ ਇੱਥੇ ਆ ਕੇ ਇੱਕ ਜਜ਼ਬਾ ਜਿਹਾ ਤੇ ਜਿਵੇਂ ਬੰਦੇ ਨੂੰ ਕੋਈ ਸ਼ਾਇਦ ਤਾਕਤ ਨਹੀਂ ਮਿਲਦੀ ਕਿਸੇ ਸ਼ਾਇਦ ਤੋਂ ਇਦਾਂ ਹੋਇਆ ਇਸ ਮਜ਼ਾਰ ਤੇ ਆ ਕੇ ਅਰਤੁਗਰਲ ਗਾਜ਼ੀ ਦੇ ਮਜ਼ਾਰ ਤੇ ਆ ਕੇ ਨਾ ਬੜਾ ਇੱਕ ਆ ਮਜ਼ਾਰ ਹੈ ਜੀ उरहान गाजी Orhan Gazi father Osman Gazi. Father Ertuğrul Gazi. हाँ हाँ Osman Orhan Gazi Gazi Bursa. Bursa Bursa şey Hala biraz biz buradaydık. one Ertuğrul Gazi. हाँ हाँ Sani Osman. second उस्मान गाजी Osman Gazi. And Orhan. Orhan Gazi, 1. Murat. Yıldırım Beyazıt, 1. Mehmet, 2. Murat, हाँ Fatih Sultan Mehmet. हाँ 2. Beyazıt, Yavuz Sultan Selim, हाँ Kanuni Sultan Süleyman. मैं दसदा हाँ। ਇਹ ਜੀ ਉਸਮਾਨ Osman ਅਰਤੁਗਰਲ ਗਾਜ਼ੀ ਦਾ ਬੇਟਾ ਅੱਗੇ ਉਸਮਾਨ ਦਾ ਅੱਗੇ ਉਰਹਾਨ ਫਿਰ ਉਸੇ ਪੀੜ੍ਹੀ ਚ ਆ ਕੇ ਫਾਤਿਹ ਮੁਹੰਮਦ ਹੋਇਆ ਤੇ ਉਹਨੇ ਆ ਕੇ ਇਸਤੰਬੁਲ ਫਤਹ ਜਿਸ ਟਾਈਮ ਅਰਤੁਗਰਲ ਗਾਜ਼ੀ ਇੱਥੇ ਆਇਆ ਨਾ ਆਪਣਾ ਕਬੀਲਾ ਲੈ ਕੇ ਤੇ ਇਹ ਗੱਲ ਕਿਤੇ ਮੈਨੂੰ ਬਹਿ ਕੇ ਸਕੂਨ ਨਾ ਕਰਨ ਦੇ ਜਵਾਨ ਖੜੇ ਆ ਨਾ ਅਰਤੁਗਰਲ ਗਾਜ਼ੀ ਦੇ ਮਜ਼ਾਰ ਤੇ ਉਹ ਡਰਾਮਾ ਦੇਖਿਆ ਨਾ ਹੂ ਬਹੂ ਤਸਵੀਰ ਉਹੀ ਤਸਵੀਰ ਲੱਗਦੀ ਮੈਨੂੰ ਤਾਂ ਜਦੋਂ ਮੈਂ ਵੜਿਆ ਮੈਨੂੰ ਇਹਦੀ ਯਕਦਮ ਇੰਜ ਲੱਗਾ ਵੀ ਜਿਵੇਂ ਉਸਮਾਨ ਗਾਜ਼ੀ ਖਲੋਤਾ ਇਧਰ ਦੇਖੋ ਨਾ ਅਰਤੁਗਰਲ ਗਾਜ਼ੀ ਉਸਮਾਨ ਗਾਜ਼ੀ ਤੇ ਉਹ ਮਿਲਦੀ ਆ ਨਾ ਇਹਨਾਂ ਦੀ ਸ਼ਕਲ ਮਿਲਦੀ ਹਾਂਜੀ ਆ ਪੈਰਾਂ ਤੋਂ ਵੀ ਦਿਖਾਈ ਕੁਆੜੀਆਂ ਇਧਰੋਂ ਵੀ ਦਿਖਾਈ ਉੱਥੋਂ ਇੱਥੋਂ ਖਲੋ ਕੇ ਦਿਖਾ ਸਾਫ ਦੀ ਪੈਰਾਂ ਤੋਂ ਸਿਰ ਤੱਕ ਪੂਰਾ ਲਿਬਾਸ ਪਾ ਕੇ ਖੜੇ ਆ ਅਰਤੁਗਰਲ ਗਾਜ਼ੀ ਦੇ ਮਜ਼ਾਰ ਤੇ ਸੁਭਾਨ ਅੱਲਾਹ ਇੱਥੇ ਸਿਰਫ ਅਰਤੁਗਰਲ ਗਾਜ਼ੀ ਦਾ ਮਜ਼ਾਰ ਆ ਅਰਤੁਗਰਲ ਗਾਜ਼ੀ ਦਾ ਬੇਟਾ ਉਸਮਾਨ ਫਿਰ ਅੱਗੇ ਉਰਹਾਨ ਉਹਨਾਂ ਦਾ ਵੱਖਰੇ ਆ ਉਰਹਾਨ ਦੇ ਮਜ਼ਾਰ ਤੇ ਜਾਣ ਦਾ ਮੈਨੂੰ ਬਹੁਤ ਸ਼ੌਕ ਆ ਮੈਂ ਕੋਸ਼ਿਸ਼ ਕਰਦਾ ਜੇ ਅੱਲਾ ਕਰੇ ਉੱਥੇ ਮੈਂ ਪਹੁੰਚ ਜਾਵਾਂ ਜਿਸ ਟਾਈਮ ਅਰਤੁਗਰਲ ਗਾਜ਼ੀ ਆਇਆ ਨਾ ਆਪਣੇ ਕਬੀਲੇ ਕਾਈ ਦੇ ਨਾਲ ਇੱਥੇ ਜੰਗ ਸ਼ੁਰੂ ਸੀ ਦੋ ਲਸ਼ਕਰ ਆਪਸ 'ਚ ਲੜ ਰਹੇ ਸੀਗੇ ਤੇ ਉਹ ਜਿਹੜਾ ਤੁਰਕੀ ਦਾ ਬਾਦਸ਼ਾਹ ਹਾਰ ਰਿਹਾ ਸੀ ਉਹ ਤੁਹਾਨੂੰ ਪਤਾ ਹੀ ਹੈ ਸਾਰਾ ਫਿਰ ਅਰਤੁਗਰਲ ਗਾਜ਼ੀ ਨੇ ਉਹਦੀ ਮਦਦ ਕੀਤੀ ਉਹਨੇ ਫਿਰ ਇੱਥੇ ਰਹਿਣ ਦਾ ਕਿਆ ਰਹਿ ਪਿਆ ਉਹਨੇ ਫਿਰ ਇੱਕ ਛੋਟੀ ਜਿਹੀ ਜਾਗੀਰ ਦੇ ਦਿੱਤੀ ਤੇ ਉਹ ਜਾਗੀਰ ਦੇ ਵਿੱਚ ਉਸ ਟਾਈਮ ਤੱਕ ਇਸਤੰਬੁਲ ਫਤਹ ਨਹੀਂ ਹੋਇਆ ਸੀ ਫਿਰ ਇਹਦੀ ਨਸਲ ਦੇ ਵਿੱਚੋਂ ਫਾਤਿਹ ਮੁਹੰਮਦ ਨੇ ਆ ਕੇ ਉਹ ਇਸਤੰਬੁਲ ਫਤਹ ਕੀਤਾ ਬੜੀ ਉਹ ਤੇ ਲੰਬੀ ਕਹਾਣੀ ਹੈ ਸਾਰੀ ਤਾਂ ਨਹੀਂ ਨਾ ਆਪਾਂ ਇੱਥੇ ਸੁਣਾ ਸਕਦੇ ਪਰ ਇਹ ਆ ਕਿ ਇੱਥੇ ਆ ਕੇ ਇੱਕ ਬੜਾ ਜਜ਼ਬਾ ਜਿਹਾ ਤੇ ਇੱਕ ਬੜੀ ਖੁਸ਼ੀ ਜੀ ਇੱਥੇ ਆ ਕੇ ਮਹਿਸੂਸ ਹੋਈ ਹੈ ਲੋਕ ਬੜੀ ਅਕੀਦਤ ਨਾਲ ਇੱਥੇ ਆਉਂਦੇ ਇੱਥੇ ਰੌਣਕ ਲੱਗੀ ਰਹਿੰਦੀ ਹੈ ਚਾਰ ਛਪੇਰੇ ਪਹਾੜ ਵੀ ਸਰ ਸਬਜ਼ ਤੇ ਉਹ ਜਿਸ ਟਾਈਮ ਅਸੀਂ ਉਹ ਪਹਾੜਾਂ ਤੇ ਚੜ੍ਹ ਕੇ ਆ ਰਹੇ ਸੀ ਨਾ ਤੇ ਉਸ ਟਾਈਮ ਹੀ ਉਹ ਜ਼ੌਕ ਬਣ ਗਿਆ ਸੀ ਤਬੀਅਤ ਦਾ ਜ਼ੌਕ ਪਾਕਿਸਤਾਨ ਤੋਂ ਹੀ ਲੈ ਕੇ ਆਏ ਸੀ ਇਸ ਅਰਤੁਗਰਲ ਗਾਜ਼ੀ ਦੇ ਜ਼ਿਆਰਤ ਵਾਸਤੇ ਨਾ ਉੱਥੋਂ ਇੱਕ ਜ਼ੌਕ ਲੈ ਕੇ ਆਏ ਸੀ ਤੇ ਪਰ ਉਹ ਇਦਾਂ ਹੀ ਆ ਉਹ ਜ਼ੌਕ ਇੱਥੇ ਆ ਕੇ ਨਾ ਉਸੇ ਤਰ੍ਹਾਂ ਹੀ ਇੱਥੇ ਜਜ਼ਬਾਤ ਇੱਕ ਬੜਾ ਇੱਕ ਖੁਸ਼ੀ ਜੀ ਆ ਕੇ ਮਿਲੀ ਆ ਬੜੀ ਰੂਹਾਨੀਅਤ ਜੀ ਹੈ ਇਸ ਜਗ੍ਹਾ ਤੇ ਇੱਥੋਂ ਆ ਕੇ ਨਾ ਇਹ ਸਾਡੀ ਮੁਸਲਮਾਨਾਂ ਦੀ ਇੱਕ ਤਾਰੀਖ ਦਫਨ ਹੈ ਇੱਥੇ
ਇਹ ਅਰਤੁਗਰਲ ਗਾਜ਼ੀ ਦਫਨ ਨੇ, ਸਾਡੀ ਅਸਲੀਅਤ ਦਫਨ ਹੈ ਇੱਥੇ, ਜੋ ਅਸੀਂ ਅਸਲ ਹੈ ਸੀ। ਹੁਣ ਤਾਂ ਅਸੀਂ ਉਹ ਰਹੇ ਨਹੀਂ। ਅਸੀਂ ਹੁਣ ਤੁਹਾਨੂੰ ਨਾ ਜੀ ਇੱਥੋਂ ਜੇ ਸ਼ਾਮ ਤੋਂ ਪਹਿਲਾਂ ਅਸੀਂ ਪਹੁੰਚ ਸਕੇ ਨਾ ਜੀ, ਉਰਹਾਨ ਗਾਜ਼ੀ ਦਾ ਮਜ਼ਾਰ ਵੀ ਤੁਹਾਨੂੰ ਅਸੀਂ ਦਿਖਾਉਂਦੇ ਹਾਂ। ਤੇ ਆਹ ਮਜ਼ਾਰ ਸੀ ਅਰਤੁਗਰਲ ਗਾਜ਼ੀ, ਜਿਹਦੀ ਤੁਹਾਨੂੰ ਅਸੀਂ ਜ਼ਿਆਰਤ ਕਰਾਈ ਆ, ਤੇ ਬੜੀ ਮਿਹਰਬਾਨੀ ਜੀ। ਲਓ ਜੀ ਆ ਹਲੀਮਾ ਦੀ ਕਬਰ ਹੈ ਜੀ। ਇਹ ਦਰਵਾਜ਼ਾ ਵੜਦੇ ਸਾਰੀ ਪਹਿਲੇ ਹਲੀਮਾ ਦੀ ਕਬਰ ਆਉਂਦੀ, ਫਿਰ ਅਰਤੁਗਰਲ ਦੀ। ਅਰਤੁਗਰਲ ਗਾਜ਼ੀ ਦੇ ਮਜ਼ਾਰ ਦੇ ਨਾਲ ਹੀ ਪਰਾਂ ਸਟੇਡੀਅਮ ਬਣਿਆ ਹੈ। ਇਸ ਸਟੇਡੀਅਮ ਦੇ ਵਿੱਚ ਇੱਕ ਪ੍ਰੋਗਰਾਮ ਆਪਣੇ ਕਰਦੇ ਆ ਜਦੋਂ ਪਰੇਡ ਪਰੂਡ ਹੁੰਦੀ ਖਾਸ। ਤੇ ਬਾਕੀ ਸੱਜੇ ਖੱਬੇ ਪਹਾੜ ਆ, ਸਰਸਬਜ਼ ਪਹਾੜ, ਪਹਾੜਾਂ ਦੇ ਵਿੱਚ ਲੁਕਿਆ ਹੈ ਮਜ਼ਾਰ। ਅਸੀਂ ਜੀ ਫਾਤਿਹਾ ਪੜ੍ਹ ਲਈ, ਸਲਾਮ ਕਰ ਲਿਆ ਅਰਤੁਗਰਲ ਗਾਜ਼ੀ ਨੂੰ। ਤੇ ਅੱਲਾਹ ਤਾਲਾ ਕੋਈ ਸਾਨੂੰ ਹੁਣ ਇਸ ਦੌਰ ਦੇ ਵਿੱਚ ਵੀ ਕੋਈ ਅਰਤੁਗਰਲ ਗਾਜ਼ੀ ਦੇਵੇ, ਕੋਈ ਉਸਮਾਨ ਗਾਜ਼ੀ, ਕੋਈ ਉਰਹਾਨ ਗਾਜ਼ੀ, ਕੋਈ ਇੱਦਾਂ ਦਾ ਅੱਲਾਹ ਤਾਲਾ ਸਾਡੇ ਵੀ ਜਜ਼ਬੇ ਜਗਾਵੇ ਤੇ ਉਮਤ ਮੁਸਲਮਾਨ ਨੂੰ ਫਿਰ ਉਹ ਖਾਬ ਪੂਰਾ ਹੋਵੇ ਜਿਹੜਾ ਅਰਤੁਗਰਲ ਗਾਜ਼ੀ ਨੇ ਕੀਤਾ ਸੀ। ਤੇ ਬੜੇ ਲੋਕ ਮੁਹੱਬਤ ਰੱਖਦੇ ਆ ਜੀ ਇੱਥੇ ਆਉਣ ਦੀ, ਤੇ ਬਸ ਇਹੀ ਦੁਆ ਕੀਤੀ ਆ ਵੀ ਅੱਲਾਹ ਤਾਲਾ ਸਾਡੇ ਵਿੱਚ ਵੀ ਕਿਸੇ ਨੂੰ ਅਰਤੁਗਰਲ ਗਾਜ਼ੀ ਬਣਾਵੇ। ਤੇ ਹੁਣ ਉਮਤ ਦਾ ਜੋ ਹਾਲ ਆ, ਫਿਰ ਉਮਤ ਦਾ ਹੁਣ ਕੋ ਆ ਕੇ ਸਹਾਰਾ ਬਣੇ। ਮਾਸ਼ਾਅੱਲਾ ਬਹੁਤ ਮਜ਼ਾ ਆਇਆ ਦਰਬਾਰ ਸ਼ਰੀਫ ਫਿਰ ਬਹੁਤ ਕੇ। ਬਹੁਤ ਤੇ ਇਸੇ ਤਰ੍ਹਾਂ ਦਾ ਕੋਈ ਸਾਡੇ 'ਚ ਵੀ ਅੱਜ ਨਾ ਪਾਕਿਸਤਾਨ ਕੌਮ 'ਚ ਵੀ ਉੱਠਵੇ ਹਾਏ ਹਾਏ ਤੇ ਸਾਡੀ ਵੀ ਤਕਦੀਰ ਬਦਲ। ਮੈਂ ਇਹੀ ਗੱਲ ਕਰ ਰਿਹਾ ਸੀ, ਉਹੀ ਗੱਲ ਨਾਸਰ ਸਾਹਿਬ ਨੇ ਕਰਤੀ, ਢਿੱਲੂ ਸਾਹਿਬ ਬੜੀ ਮਿਹਰਬਾਨੀ। ਅੱਲਾਹ ਤਾਲਾ ਸਾਡੀ ਇਹ ਦੁਆ ਕਬੂਲ ਕਰੇ। ਅੱਛਾ ਜੀ, ਅੱਗੇ ਹੁਣ ਇੱਕ ਉਰਹਾਨ ਗਾਜ਼ੀ ਦਾ ਮਜ਼ਾਰ ਆ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਜੇ ਸ਼ਾਮ ਤੋਂ ਪਹਿਲਾਂ ਅਸੀਂ ਉੱਥੇ ਪਹੁੰਚ ਜਾਈਏ। ਮਿਹਰਬਾਨੀ। ਅਰਤੁਗਰਲ ਗਾਜ਼ੀ ਦੇ ਮਜ਼ਾਰ ਤੋਂ ਥੋੜ੍ਹਾ ਜਿਹਾ ਕੋਈ ਘੰਟੇ ਕੁ ਦਾ ਸਫ਼ਰ ਕਰਕੇ ਨਾ ਜੀ, ਤੇ ਇੱਕ ਕਬੀਲਾ ਆਂਦਾ, ਉੱਥੇ ਇੱਕ ਕਬਰਸਤਾਨ ਆ ਜਿਹੜਾ ਕਾਈ ਕਬੀਲੇ ਦਾ ਕਬਰਸਤਾਨ। ਆ ਤੁਸੀਂ ਪੜ੍ਹ ਵੀ ਸਕਦੇ। ਆ ਕਾਈ ਕਬੀਲੇ ਦਾ ਕਬਰਸਤਾਨ, ਆ ਕਬਰਾਂ ਸਾਰੀਆਂ ਨਾ ਇਹ ਕਾਈ ਕਬੀਲੇ ਦੀਆਂ। ਬੜਾ ਕਦੀਮ ਕਬਰਸਤਾਨ ਆ। ਤੁਸੀਂ ਇਹਦੇ ਆ ਦਰਖਤਾਂ ਤੋਂ ਹਿਸਾਬ ਲਾ ਲਓ ਵੀ ਇਹ ਕਿੰਨਾ ਕਦੀਮ। ਇਸ ਤਰ੍ਹਾਂ ਕਬਰਾਂ ਦੇ ਉੱਪਰ ਨਾਮ ਲਿਖੇ ਹੋਏ ਸਾਰਿਆਂ ਦੇ। ਤੇ ਹੁਣ ਕਬਰਾਂ ਦੀ ਤਾਦਾਦ ਇੰਨੀ ਆ ਕਿ ਮੈਂ ਹੁਣ ਜੇ ਕੱਲੀ ਕੱਲੀ ਵਿਖਾਉਣ ਲੱਗ ਜਾ ਤੇ ਟਾਈਮ ਅੱਗੇ ਹੀ ਬਹੁਤ ਹੋ ਗਿਆ, ਸ਼ਾਮ ਦਾ ਟਾਈਮ ਹੋ ਗਿਆ। ਇਸਤੰਬੁਲ ਪਹੁੰਚਣਾ ਸੀ, ਟਾਈਮ ਬਹੁਤ ਲੱਗ ਜਾਣਾ। ਬਸ ਇਹ ਵੀ ਤੁਹਾਨੂੰ ਇਹ ਵਿਖਾਤਾ। ਇਹ ਪਹਾੜਾਂ ਦੇ, ਇਹ ਵੀ ਪਹਾੜਾਂ ਦੇ ਵਿੱਚ ਆ ਐਨ ਪਹਾੜ, ਚਾਰ ਪਾਸੇ ਪਹਾੜਾਂ ਬੜੇ ਬੁਲੰਦ, ਤੇ ਗੱਬੇ ਇਹ ਕਬਰਸਤਾਨ। ਇਹ ਦੱਸਦੇ ਆ ਵੀ ਉਹੀ ਕਦੀਮ ਉਸ ਟਾਈਮ ਦਾ ਕਾਈ ਕਬੀਲੇ ਦਾ ਕਬਰਸਤਾਨ। ਇੱਥੇ ਇੱਕ ਫਲ ਹੋਇਆ ਹੈ, ਬਾਜ਼ੇ ਬੰਦੇ ਜਾਣਦੇ ਹੁਣ ਇਸ ਫਲ ਨੂੰ। ਬਾਕੀ ਦਰਖਤ ਵੀ ਬੜੇ ਪੁਰਾਣੇ ਆ, ਜੜੀ ਬੂਟੀਆਂ ਵਿੱਚ, ਤੇ ਬਹੁਤ ਵੱਡਾ ਕਬਰਸਤਾਨ ਆ। ਇਹ ਨਹੀਂ ਵੀ ਮੈਂ ਇਹ ਛੋਟਾ ਜਿਹਾ ਤੁਹਾਨੂੰ ਵਿਖਾਤਾ, ਬਹੁਤ ਵੱਡਾ ਕਬਰਸਤਾਨ ਆ, ਜੰਗਲ ਨੂੰਮਾ, ਤੁਰ ਫਿਰ ਕੇ ਵੇਖਣ ਵਾਲਾ ਹੈ। ਹੁਣ ਸਾਨੂੰ ਇਜਾਜ਼ਤ ਦਿਓ, ਬੜੀ ਮਿਹਰਬਾਨੀ।